गिल साहब ने उस टाइम आवाज मारी है, माता तेरे पिंडों फोन हा। हाय 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 हाय, क्या बात है। तेरे पिंडों फोन आया। हाँ क्या बात। इस तरह ही रोंदे होए हाँ जाके जिसने जा माता नूं दिता है ना, ते माता नूं आंदे ने तेरे पिंडों फरोज क्या तो फोन आया। अच्छा फरोज के नहीं, फरोज क्या तो फोन आया। हाँ, जो उन्होंने वो बोली सी जो एक्शन उन्होंने सीगा। बोली। हाँ जिसले मैं उन्होंने सलामदा लई ना, मैं माता जी तुहाडे पैरी पैन, इधर पैरी पैन है, मैं तू मेरी भूआ नहीं, ये ओ किस तरह, मैं तू साडे पिंड दी धी नहीं। हाँ हाँ ना पुत्र धी हाँ, मैं तो फिर मैं फुफी लगी। मैं अज भी इतने इंटर होया ना, तो उन्होंने मैंने पूछा कि कौन आ रहा, मैं मेरा फुफी का लड़का आ रहा। ओए होए होए होए। एक दिन गया हाँ। अच्छा दो को पैदाई 704। अच्छा जी। बस स्कूल गया कुड़ियां फोटो बड़े पैंदी। अच्छा फिर नहीं स्कूल गया। अच्छा फोटो पैंदी बह के डर गया। पंजाब तो लैंदे हल आउंदे ने, लैंदे पंजाब वाले टुकड़े वंडाउंदे ने, पलकां विछाण नूं सीने नाल लाण नूं बैठियां तैयार। आए सिख सर राम लंघ गया वक्त जरा दे नहीं जे साग ते नहीं कोई आंगे अजकल जितनी करिए वधेक वधेक उलफत उतनी होंदी है मिट्टी खुआर अजकल। क्या बात है, क्या बात। टाइम लंघ गया। ढोले लाई रहे ढोले ढोला लाने ढोल। ਮੈਨੂੰ ਇੱਕ ਦਫਾ ਕਿਸੇ ਦੀ ਇੱਕ ਕਾਲ ਆਈ ਵੀ ਤੁਹਾਡੀਆਂ ਵੀਡੀਓ ਜਿਹੜੀਆਂ ਨਾ ਤੇ ਮੇਰੀ ਵਾਲਦਾ ਬਹੁਤ ਦੇਖਦੀ ਹੈ ਤੇ ਤੁਸੀਂ ਨਾ ਉਹਨਾਂ ਦਾ ਇੰਟਰਵਿਊ ਕਰ ਲਓ। ਉਹ 1947 ਵੇਲੇ ਨਾ ਹੁਸ਼ਿਆਰਪੁਰ ਤੋਂ ਆਈਆਂ। ਅੱਛਾ ਉਹ ਮੈਂ ਸੁਣੀ ਅਨਸੁਣੀ ਜੀ ਕਰਕੇ ਨੰਬਰ ਸੇਵ ਕਰ ਲਿਆ ਤੇ ਮੈਨੂੰ ਇੱਕ ਵਾਰੀ ਫੇਰ ਕਾਲ ਆਈ ਵੀ ਯਾਰ ਤੁਸੀਂ ਤੁਹਾਨੂੰ ਕਿਹਾ ਸੀ ਤੁਸੀਂ ਸਾਡੀ ਵਾਲਦਾ ਦਾ ਇੰਟਰਵਿਊ ਕਰੋ। ਮੈਂ ਉਹਨੂੰ ਪੁੱਛਿਆ ਵੀ ਤੁਸੀਂ ਕੌਣ। ਉਹ ਕਹਿੰਦਾ ਜੀ ਮੈਂ GM ਲੱਗਾ ਹੌਲੀਡੇ ਇਨ ਹੋਟਲ ਲਾਹੌਰ ਦੇ ਵਿੱਚ। ਮੈਂ ਉਹਨਾਂ ਨਾਲ ਟਾਈਮ ਬਣਾ ਕੇ ਉਹਨਾਂ ਦੀ ਵੀਡੀਓ ਕਰਨ ਚਲਾ ਗਿਆ। ਉਹਨਾਂ ਦੇ ਪਿੱਛੋਂ ਦੱਸਿਆ ਵੀ ਸਾਡਾ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਦਸੂਹਾ ਤੇ ਪਿੰਡ ਛੰਨੀਆਂ ਬੈਗੋਵਾਲ। ਹਾਂਜੀ ਤੇ ਮੈਂ ਹਾਂਜੀ ਉਹ ਮੈਂ ਬੈਗੋਵਾਲ ਛੰਨੀਆਂ ਬਹਿਬੋਵਾਲ। ਚਲੋ ਖੈਰ ਜੋ ਵੀ ਲਫ਼ਜ਼ ਅੱਗੇ ਪਿੱਛੇ। ਤੇ ਮੈਂ ਉਹ ਵੀਡੀਓ ਬਣਾਈ। ਵੀਡੀਓ ਬਣਾਉਣ ਤੋਂ ਪਹਿਲਾਂ ਮੇਰੇ ਗਿੱਲ ਸਾਹਿਬ ਵਾਕਫ ਨਹੀਂ ਸੀ। ਜਦੋਂ ਵੀਡੀਓ ਅਪਲੋਡ ਕੀਤੀ ਤੇ ਇਹਨਾਂ ਦਾ ਅਗਲੇ ਦਿਨ ਹੀ ਮੈਨੂੰ ਫੋਨ ਆ ਗਿਆ ਵੀ ਯਾਰੋ ਤੂੰ ਸਾਡੇ ਪਿੰਡ ਦੇ ਨਾਲ ਦੇ ਪਿੰਡ ਦੀ ਵੀਡੀਓ ਕੀਤੀ ਹੈ, ਉਹਨਾਂ ਦਾ ਪਿੰਡ ਵਿਖਾਈਏ। ਉਹ ਮੈਂ ਫਿਰ ਉਹਨਾਂ ਦਾ ਨੰਬਰ ਦੇ ਦਿੱਤਾ। ਇਹਨਾਂ ਨੇ ਫਿਰ ਬਕਾਇਦਾ ਉਹਦਾ ਰਿਪਲਾਈ ਦਿੱਤਾ। ਉਸ ਪਿੰਡ 'ਚ ਗਏ ਜਿਹੜੇ ਪਿੰਡ ਦੇ ਉਹ ਬੰਦੇ ਸੀ ਜਿਨ੍ਹਾਂ ਦਾ ਮਾਈ ਨੇ ਨਾਮ ਲਿਆ, ਅੰਮਾ ਜੀ ਨੇ, ਉਹ ਸਾਰੇ ਬੰਦੇ ਕੁਝ ਲੱਭੇ ਕੁਝ ਮਰ ਗਏ ਕੁਝ ਜੀਂਦੇ। ਉਹਨਾਂ ਨੇ ਕਿਹਾ ਉਹ ਸਰਾੜੇ ਸਨ ਰੂਪ ਇੰਜਨ ਵਾਲੇ, ਉਹਨਾਂ ਦੇ ਵਿੱਚ ਇੱਕ ਬੰਦਾ ਲੱਭ ਗਿਆ। ਤੇ ਮੇਰੀ ਫਿਰ ਗਿੱਲ ਸਾਹਿਬ ਨਾਲ ਉਦੋਂ ਪਹਿਲੀ ਵਾਰੀ ਜਿਹੜੀ ਉਹ ਹੈਲੋ ਆਏ ਹੋਈ ਤੇ ਹੁਣ ਗਰੁੱਪ ਦੇ ਵਿੱਚ ਰੋਜ਼ ਫੋਟੋ ਪਾ ਦਿੰਦੇ ਤੇ ਨਾਲੇ ਹੁਣ ਇਹਨਾਂ ਨੇ ਦਾੜੀ ਨੂੰ ਰੰਗ ਲਾਉਣਾ ਛੱਡ ਦਿੱਤਾ। ਸਿਆਣੇ ਹੁਣ ਹੋ ਗਏ। ਬਾਬਾ ਜੀ ਕੀ ਗੱਲ ਕਰਨ ਲੱਗੇ ਸੀ? ਇੱਕ ਮਿੰਟ। ਸਾਡੇ ਇਲਾਕੇ 'ਚ ਪਹਿਲਾਂ ਪੈਂਦੀਆਂ ਹੁੰਦੀਆਂ ਰਾਠਾਂ। ਅੱਛਾ ਅੱਛਾ ਤੇ ਉਧਰ ਗੈਰ ਤੇ ਉਧਰ ਨਕਲਾਂ ਹੁੰਦੀਆਂ ਹੁਸ਼ਿਆਰਪੁਰ 'ਚ। ਤੇ ਇੱਥੇ ਸਾਰੀ ਰਾਤ ਰਾਠਾਂ ਪੈਂਦੀਆਂ ਹੁੰਦੀਆਂ। ਜੋਗ ਟਾਂਗਾ ਹੁਣ ਤਾਂ ਘਰ ਘਰ ਚਾਲੇ ਵੇਚਣ ਲੱਗੇ ਨੇ, ਕੋਈ ਕੰਮ ਦੀ ਗੱਲ ਨਹੀਂ। ਬਾਬਾ ਹੁਣ ਭੰਗੜਾ ਹੋ ਜਾਏ। ਗਿੱਲ ਸਾਹਿਬ ਇਹਨਾਂ ਦੀ ਥੋੜੀ ਦੱਸ ਦਿਓ ਕਿੱਦਾਂ ਕਿੱਦਾਂ ਇਹਨਾਂ ਦੇ ਕੋਈ ਬੰਦੇ ਕੋਈ ਹੋਏ, ਥੋੜੀ ਤੁਸੀਂ ਆਪ ਦੱਸ ਦਿਓ ਇਹਨਾਂ ਦੇ ਪਿੰਡ। ਗੱਲ ਹੈ ਹੁਣ ਉਹ ਆਪਣੇ ਪਿੰਡ ਬਾਰੇ ਦੱਸ ਦਿਓ ਕਿਵੇਂ ਨਿਕਲੇ ਸੋ ਪਿੰਡੋਂ ਲੜਾਈ ਹੋਈ ਜਿਹੜੀ ਕਿਵੇਂ ਨਿਕਲੋ ਦੱਸ ਦਿਓ। ਪਿੰਡੋਂ ਜਦੋਂ ਨਿਕਲੇ ਹਾਂ ਪਿੰਡੋਂ ਸਾਡੇ ਪਿੰਡ 'ਚ ਦੁਆਰਿਓਂ ਦੁਨੀਆ ਇਕੱਠੇ ਹੋ ਕੇ ਨਾ ਤੇ ਲੁੱਟ ਮਾਰ ਨੂੰ ਪਏ। ਤੇ ਪਿੰਡੋਂ ਫਿਰ ਨਿਕਲ ਤੁਰੇ, ਕੋਈ ਚੀਜ਼ ਨਹੀਂ ਚੁੱਕੀ। ਅਸੀਂ ਦੋ ਭਰਾ ਹਾਂ, ਮਾਮੇ ਸਾਡੇ ਦੱਸ ਕੇ ਆਣ ਕੇ ਨਾਲ ਲੈ ਗਿਆ ਤੇ ਉਹ ਦੂਜੇ ਜੀ ਐਸਾ ਪਸਰੋਰ ਕੰਮ ਪਹੁੰਚੇ ਗਏ ਤੇ ਅਸੀਂ ਦੱਸ ਕੇ ਕੰਮ ਲੱਗਾ। ਅੱਛਾ ਅਸੀਂ ਉੱਥੋਂ ਆਏ ਤੇ ਆਲੇ ਪਰ ਸਾਡਾ ਨਾ ਜਦੋਂ ਆਏ ਨਾ ਐਸਾ ਗੋਲੀ ਚੱਲ ਗਈ। ਬਸ ਸਭ ਦੁਨੀਆ ਭਾਜਾਂ ਲੱਗ ਗਈਆਂ, ਗੱਡੇ ਆ ਗਏ, ਬਹਿ ਕੇ ਅੰਬਰਸਰ ਪੜ ਗਏ। ਉਦੋਂ ਤਾਂ ਡੇਰਾ ਦਾ ਇਲਾਕਾ ਨਾ
तारा लग गया हैं और जड़े आए हैं ना जी पानी ने रोड देते बहुत और नुकसान होए लौ सफेद हो गया कह रहा कोई सानू बंदे अपने बड़े प्रेमी आखल निकल जाओ जिदा लगे समय लौ तब्दील हो गया जो गए जी और ना तो ना सुन रहा ना दस रहा ना सारे इधरों जो गया उदो किन्नी उम्र सी सारे साथी लद गए सरे ढाई मारना ਜਦੋਂ ਪਾਕਿਸਤਾਨ ਬਣਿਆ ਕਿੰਨੀ ਉਮਰ ਸੀ 12 ਸਾਲਾਂ ਦਾ ਹਾਂ ਜਵਾਨ ਹੀ ਸੀਗਾ 12 ਸਾਲਾਂ ਦਾ ਸੀ ਹੈ ਮੈਨੂੰ ਸੰਭਾਲ ਹੈ ਸਾਰੇ ਆਪਣੇ ਘਰਾਂ ਦੇ ਆਪਣੇ ਬੇਲੇ ਦੇ ਖੋਹਾਂ ਦੇ ਸੰਭਾਲ ਅੱਛਾ ਗਿਆ ਤੇ ਕੁੱਟ ਪੈਂਦੀ ਵੇਖੀ ਮੜ ਕੇ ਆਈ ਨਹੀਂ ਹੈ ਕੁੱਟ ਪੈਂਦੀ ਉਹ ਸਕੂਲੇ ਨਹੀਂ ਗਿਆ ਕਦੀ ਸਕੂਲੇ ਸਕੂਲ ਇੱਕ ਦਿਨ ਗਿਆ ਹਾਂ ਅੱਛਾ ਦੋ ਕੋ ਪੈਂਦਾਏ 704 ਅੱਛਾ ਜੀ ਤੇ ਬਸ ਸਕੂਲ ਹੈਗਾ ਕੁੜੀਆਂ ਕੁੱਟ ਬੜੇ ਪੈਂਦੀ ਅੱਛਾ ਫਿਰ ਨੇ ਸਕੂਲ ਹੈਗਾ ਅੱਛਾ ਕੁੱਟ ਪੈਂਦੀ ਵੇਖ ਕੇ ਡਰ ਗਿਆ ਉੱਥੇ ਮੰਨ ਲਿਆ ਹੈ ਵੀ ਨਹੀਂ ਆਪਣਾ ਕੰਮ ਨਹੀਂ ਹੈਗਾ ਇੱਥੇ ਮਾਸਟਰ ਕੁੱਟਦਾ ਬੜਾ ਹੁੰਦਾ ਅੱਛਾ ਬਹੁਤ ਪੜਾਈ ਔਖੀ ਤੁਹਾਨੂੰ ਤਾਂ ਨਹੀਂ ਮਾਸਟਰਾਂ ਨੇ ਕੁੱਟਿਆ ਹਾਂ ਤੁਹਾਨੂੰ ਤਾਂ ਮਾਸਟਰਾਂ ਨੇ ਨਹੀਂ ਕੁੱਟਿਆ ਪਹਿਲੇ ਆ ਗਏ ਇਹ ਨਹੀਂ ਕਿਲੇ ਥਾਂ ਪੈਰ ਰੱਖਦੇ ਅੱਛਾ ਆਖਿਆ ਅੱਜ ਸਾਰਾ ਹੀ ਪੜਿਆ ਗਿਆ ਹਾਂਜੀ और जदान छोटे उम्र मर गया मापे रब तक पाए पिछली उम्र फल मारा रब से ला मिला रब से ला मिला या बड़ा हो जाए या फिर किसों ला मिला अल्लाह ने सोचा जवानी वाले नहीं सोचा दो चाचे उधर रह गए हुशियारपुर अच्छा मैं जड़ा ना जी अपनी विचार गिल साहब के बारे च 2 साल तो मैं इस ग्रुप मिट्टी देश पंजाब ਦੇ ਵਿੱਚ ਐਡਮਿਨ ਵੀ ਆ ਔਰ ਮੈਨੂੰ ਇਹਨਾਂ ਨੂੰ ਬੜੇ ਕਰੀਬ ਤੋਂ ਦੇਖਣ ਦਾ ਮੌਕਾ ਮਿਲਿਆ 2 ਸਾਲ ਤੋਂ ਜ਼ਿਆਦਾ ਹੋ ਗਿਆ ਸਾਡੇ ਦੋਸਤ ਚੜ੍ਹਦੇ ਔਰ ਲਹਿੰਦੇ ਪੰਜਾਬ ਦੋਨਾਂ ਦੇ ਵਿੱਚੋਂ ਬੜੇ ਐਕਟਿਵ ਨੇ ਇਹਨਾਂ ਦੇ ਵਿੱਚ ਜਿਹੜੀ ਨਿਮਰਤਾ ਆ ਔਰ ਦੂਸਰਾ ਸਭ ਤੋਂ ਵੱਡੀ ਗੱਲ ਇਹ ਆ ਕਿ ਮੁਹੱਬਤ ਔਰ ਪਿਆਰ ਦੇ ਪ੍ਰਚਾਰਕ ਬਿਲਕੁਲ ਕੋਈ ਸ਼ੱਕ ਇਹਨਾਂ ਦੇ ਵਿੱਚ ਭੇਦਭਾਵ ਕੋਈ ਨਹੀਂ ਔਰ ਹਰ ਇਨਸਾਨ ਨੂੰ ਇਹ ਉਨਾ ਹੀ ਮਾਣ ਤਰਾਣ ਦਿੰਦੇ ਨੇ ਬਲਕਿ ਵੱਧ ਦਿੰਦੇ ਨੇ ਔਰ ਇਹਨਾਂ ਦੀਆਂ ਇਹੀ ਗੱਲਾਂ ਸਾਡੇ ਦਿਲ 'ਚ ਘਰ ਕਰ ਗਈਆਂ ਕਿ ਇਸ ਦੋਸਤ ਮੈਂ ਲਾਹੌਰੋਂ ਆਇਆ ਦੋਸਤ ਬਹੁਤ ਦੂਰੋਂ ਇਹਨਾਂ ਨੂੰ ਮਿਲਣ ਵਾਸਤੇ ਆਏ ਨੇ ਆਬਦਵਾਨ ਸਾਹਿਬ ਸਾਡੇ ਸਤਿਕਾਰਯੋਗ ਰਫੀ ਚੌਹਾਨ ਸਾਹਿਬ ਨੇ ਹਾਂਜੀ ਇਹ ਵੀ ਇਹਨਾਂ ਦੇ ਬਹੁਤ ਇਹ ਤਾਂ ਕਹਿੰਦੇ ਬਾਹਰੋਂ ਆਇਆ ਦੁਬਈ 'ਚੋਂ ਸਪੈਸ਼ਲ ਹਾਂਜੀ ਤੇ ਮੁਹੱਬਤ ਕਰਨ ਵਾਲੇ ਬਾਤ ਆ ਜੀ ਹੈ ਤੇ ਇਹਨਾਂ ਦੀ ਸਿਰਫ ਔਰ ਸਿਰਫ ਮੋਹਨ ਵਾਲੀ ਸ਼ਖਸੀਅਤ ਜਿਹੜੀ ਦੇਖੋ ਜੀ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਰਾਣਾ ਸਾਹਿਬ ਕਿ ਤੁਸੀਂ ਇੰਨਾ ਚੱਲ ਕੇ ਇੰਨਾ ਪੈਂਡਾ ਕਰਕੇ ਆਏ ਆ ਔਰ ਇਹ ਮੁਹੱਬਤ ਹੀ ਆ ਵਰਨਾ ਰਿਸ਼ਤੇਦਾਰੀ ਤਾਂ ਹੈ ਹੀ ਕੋਈ ਨਹੀਂ ਜੀ ਜੀ ਔਰ ਮੈਂ ਸਮਝਦਾ ਕਿ ਪਿਆਰ ਦਾ ਔਰ ਇਨਸਾਨੀਅਤ ਦਾ ਰਿਸ਼ਤਾ ਆ ਔਰ ਇਹ ਸਭ ਤੋਂ ਬੁਲੰਦ ਤੇ ਮਜ਼ਬੂਤ ਰਿਸ਼ਤਾ ਹੁੰਦਾ ਅਗਰ ਸਮਝਿਆ ਜਾਵੇ ਤਾਂ ਇਹਨੂੰ ਮੰਨਿਆ ਜਾਵੇ ਅਸੀਂ ਤੇ ਇਹ ਸਮਝਦੇ ਹਾਂ ਕਿ ਮੈਂ ਅਸਦ ਰਾਣਾ ਆ ਮੇਰਾ ਫੈਸਲਾਬਾਦ ਨਾਲ ਤਲਕ ਆ ਲਾਹੌਰ 'ਚ ਸੈਟਲ ਆ ਇਹ ਚੀਜ਼ਾਂ ਮੈਨੇ ਨਹੀਂ ਰੱਖਦੀਆਂ ਮੈਨੇ ਇਹ ਰੱਖਦਾ ਆ ਕਿ ਇਹਨਾਂ ਦੀ ਸ਼ਖਸੀਅਤ ਇਹਨਾਂ ਦੀ ਮੁਹੱਬਤ ਔਰ ਇਹਨਾਂ ਦਾ ਜਿਹੜਾ ਇੱਕ ਪੈਗਾਮ ਆ ਉਹਨੂੰ ਅਸੀਂ ਫੈਲਾਈਏ ਔਰ ਉਹਦੇ ਨਾਲ ਸਾਡਾ ਇਹ ਮੁਹੱਬਤ ਦਾ ਸਿਲਸਿਲਾ ਅੱਗੇ ਵਧਦਾ ਰਹੇ ਬਹੁਤ ਵਧੀਆ ਗੱਲ ਕੀਤੀ ਹੈ ਜੀ ਮਲਕ ਮੁਹੰਮਦ ਸਈਦ ਆਵਾਨ ਸਾਹਿਬ ਹਾਂਜੀ ਵਾਂਡੋ ਦੇ ਨਾਲ ਪਿੰਡ ਕੋਟਲੀ ਨੌ ਹਾਂਜੀ ਜੋੜੇ ਨਹੀਂ ਅੱਛੇ ਅੱਲਾ ਇਖਲਾਸ ਦੀ ਵਜ੍ਹਾ ਨਾਲ ਹਾਂਜੀ ਇਹਨਾਂ ਨੂੰ ਦੇਖਣ ਵਾਸਤੇ ਆਏ ਬਿਲਕੁਲ ਜੀ ਇਹ ਸਾਰਾ ਜੱਥਾ ਜਿਹੜਾ ਇਕੱਠਾ ਹੋਇਆ WhatsApp ਗਰੁੱਪ ਦਾ ਮੈਂ ਸਮਝਦਾ ਕਿ ਇਹ ਬਾਕੀ ਵੀ ਜਿਹੜੇ WhatsApp ਗਰੁੱਪ ਬਣਾਏ ਲੋਕਾਂ ਨੇ ਇੰਡੋ ਪਾਕ ਦੇ ਖਾਸ ਕਰ ਉਹਨਾਂ ਨੂੰ ਵੀ ਚਾਹੀਦਾ ਕੋਈ ਇੱਕ ਦਿਨ ਆਪਣਾ ਕਿਸੇ ਇੱਕ ਜਗ੍ਹਾ ਤੇ ਇਸ ਤਰ੍ਹਾਂ ਇਕੱਠੇ ਹੋ ਇੱਕ ਪਲੇਟਫਾਰਮ ਤਾਂ ਆਪਣੇ ਕੋਲ ਮੌਜੂਦ ਹੈਗਾ ਕਰਤਾਰਪੁਰ ਕੋਰੀਡੋਰ ਦਾ ਇੱਥੇ ਇਕੱਠੇ ਹੋਇਆ ਜਾ ਸਕਦਾ ਆ ਤੁਸੀਂ ਕੀ ਕਹਿਣਾ ਚਾਹੋਗੇ ਅਮੀਨ ਭਾਈ ਜੀ ਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਜੀ ਅਸੀਂ ਤੇ ਬੜੀ ਦੇਰ ਦੀ ਮੈਨੂੰ ਚਾਹਤ ਹੈਗੀ ਸੀ ਕਿ ਗਿੱਲ ਸਾਹਿਬ ਦੇ ਨਾਲ ਮੁਲਾਕਾਤ ਹੋਏ ਅੱਛਾ ਮੇਰੀ ਸਟਾਰਟਿੰਗ ਇਸ ਤਰ੍ਹਾਂ ਹੋਈ ਸੀ ਕਿ ਪਾਕਿਸਤਾਨ ਆਏ ਸਨ ਬਾਬਾ ਕਸ਼ਮੀਰ ਸਿੰਘ ਬਾਬਾ ਕਸ਼ਮੀਰ ਉਹ ਖਾਦਮ ਨੇ ਉਹਦੀ ਵੀਡੀਓ ਬਣਾਈ ਸੀ ਹਾਂ ਉਹ ਮੈਂ ਵੀਡੀਓ ਵੇਖੀ ਉਸ ਤੋਂ ਬਾਅਦ ਮੈਂ ਹੋਰ ਬਥੇਰੀਆਂ ਵੀਡੀਓ ਵੇਖੀਆਂ ਉਸ ਤੋਂ ਪਹਿਲਾਂ ਇਹਨਾਂ ਦੀ ਮਾਤਾ ਰਾਣੀ ਮੈਂ ਵੀਡੀਓ ਦੇਖ ਚੁੱਕਿਆ ਹਾਂ ਜਿਹੜੀ ਉਤਲੋਂ ਨਾਲ ਬਣਾਈ ਸੀ ਸਾਮਲ ਸਾਹਿਬ ਤੇ ਲੇਕਿਨ ਮੇਰਾ ਇਹਨਾਂ ਨਾਲ ਰਾਬਤਾ ਨਹੀਂ ਸੀ ਹੋ ਰਿਹਾ ਫਿਰ ਮੈਂ ਉਹ ਜਿਸ ਪਾਕਿਸਤਾਨ ਵਾਪਸ ਗਏ ਨਾਲ ਮੈਂ ਨਾਸਰ ਢਿੱਲੋਂ ਸਾਹਿਬ ਨਾਲ ਨਾ ਪੰਜਾਬੀ ਲਹਿਰ ਦੇ ਜਿਹੜੇ ਨੇ ਉਹਨਾਂ ਨਾਲ ਰਾਬਤਾ ਕਰਕੇ ਬਾਬਾ ਕਸ਼ਮੀਰ ਸਿੰਘ ਦਾ ਨੰਬਰ ਲਿਆ
ਬਾਬੇ ਕਸ਼ਮੀਰ ਸਿੰਘ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਮੈਨੂੰ ਉਹਨਾਂ ਆਪ ਹੀ ਖੁਦ ਕਿਹਾ ਮੈਂ ਤੈਨੂੰ ਗਿੱਲ ਸਾਹਿਬ ਦਾ ਨੰਬਰ ਨਾ ਦਾਂ। ਮੈਂ ਕਿਹਾ ਗਿੱਲ ਸਾਹਿਬ ਕੌਣ ਨੇ? ਇਹ ਤੁਹਾਡੇ ਫਿਰੋਜ਼ਖਾਨ ਦੇ। ਉਹਨੂੰ ਬੜੀ ਚਾਹਤ ਹੋਈ। ਮੈਂ ਉਹਨਾਂ ਨੂੰ ਕਿਹਾ ਮੈਨੂੰ ਦਿਓ, ਮੈਨੂੰ ਉਹਨਾਂ ਨੰਬਰ ਦਿੱਤਾ। ਮੈਂ ਗਿੱਲ ਸਾਹਿਬ ਨੂੰ ਕੀਤਾ ਫੋਨ। ਗਿੱਲ ਸਾਹਿਬ ਨੇ ਪੁੱਛਿਆ ਤੁਸੀਂ ਕੌਣ? ਮੈਂ ਕਿਹਾ ਜੀ ਮੈਂ ਸਿਆਲਕੋਟ ਤੋਂ ਫਿਰੋਜ਼ ਕੇ ਨਾਗਰੇ ਤੋਂ। ਇੰਨੀ ਸੁਣਨ ਦੀ ਦੇਰ ਗਿੱਲ ਸਾਹਿਬ ਨੇ ਛਾਲ ਮਾਰ ਕੇ ਜਿਸ ਤਰ੍ਹਾਂ ਮੈਨੂੰ ਲੱਗਾ, ਮੈਂ ਆਪਣਾ ਤਾਂ ਮਹਿਸੂਸ ਕੀਤਾ, ਮੈਂ ਵੇਖਦਾ ਨਹੀਂ ਮਹਿਸੂਸ ਕੀਤਾ। ਗਿੱਲ ਸਾਹਿਬ ਨੇ ਉਸੇ ਟਾਈਮ ਆਵਾਜ਼ ਮਾਰੀ, ਮਾਤਾ ਤੇਰੇ ਪਿੰਡੋਂ ਫੋਨ ਆ। ਹਾਏ 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 ਕੀ ਬਾਤ ਹੈ। ਤੇਰੇ ਪਿੰਡੋਂ ਫੋਨ ਆਇਆ। ਕੀ ਬਾਤ। ਇਸ ਤਰ੍ਹਾਂ ਹੀ ਰੋਂਦੇ ਹੋਏ ਜਾ ਕੇ ਜਿਸ ਵੇਲੇ ਜਾ ਮਾਤਾ ਨੂੰ ਦਿੱਤਾ ਨਾ, ਤੇ ਮਾਤਾ ਨੂੰ ਆਂਦੇ ਨੇ ਤੇਰੇ ਪਿੰਡੋਂ ਫਿਰੋਜ਼ਕਿਆਂ ਤੋਂ ਫੋਨ ਆਇਆ। ਅੱਛਾ, ਫਿਰੋਜ਼ ਕੇ ਨਹੀਂ, ਫਿਰੋਜ਼ਕਿਆਂ ਤੋਂ ਫੋਨ ਆਇਆ, ਜੋ ਉਹਨਾਂ ਦੀ ਬੋਲੀ ਸੀ, ਐਕਸੈਂਟ ਸੀਗਾ। ਜਿਸ ਵੇਲੇ ਮੈਂ ਉਹਨਾਂ ਨਾਲ ਸਲਾਮ ਦਾ ਲਈ ਨਾ, ਮੈਂ ਮਾਤਾ ਜੀ ਤੁਹਾਡੇ ਪੈਰੀ ਪੈਣ, ਪੁੱਤਰ ਪੈਰੀ ਪੈਣਾ। ਮੈਂ ਤੂੰ ਮੇਰੀ ਭੂਆ ਨਹੀਂ, ਇਹ ਉਹ ਕਿਸ ਤਰ੍ਹਾਂ? ਮੈਂ ਤੂੰ ਸਾਡੇ ਪਿੰਡ ਦੀ ਧੀ ਨਹੀਂ? ਆਏ ਨਾ ਪੁੱਤਰ ਧੀ ਆ ਮੈਂ, ਤੂੰ ਫਿਰ ਮੈਂ ਫੁੱਫੀ ਲੱਗੀ। ਮੈਂ ਅੱਜ ਵੀ ਇੱਥੇ ਇੰਟਰ ਹੋਇਆ ਨਾ, ਤੇ ਉਹਨਾਂ ਮੈਨੂੰ ਪੁੱਛਿਆ ਕਿ ਕੌਣ ਆ ਰਿਹਾ? ਮੈਂ ਮੇਰਾ ਫੁੱਫੀ ਦਾ ਲੜਕਾ ਆ ਰਿਹਾ। ਮੈਂ ਇਹ ਨਹੀਂ ਦੱਸਿਆ ਮੇਰਾ ਦੋਸਤਾਨਾ ਮਾਹੌਲ ਹੈਗਾ ਕੋਈ ਇੰਟਰਨੈਟ ਦੇ ਉੱਤੇ ਹੀ। ਮੈਂ ਮੇਰੇ ਫੁੱਫੀ ਦਾ ਲੜਕਾ ਆ ਰਿਹਾ। ਇਹ ਕਿਵੇਂ? ਮੈਂ ਫਿਰ ਉਹਨਾਂ ਤਸਵੀਰਾਂ ਵਗੜ ਕੇ ਵਿਖਾਈਆਂ। ਉਹਨਾਂ ਫਿਰ ਮੇਰੇ ਤੋਹਫੇ ਵਗੈਰਾ ਵੇਖੇ। ਉਹਨਾਂ ਕਿਹਾ ਜੀ ਤੁਸੀਂ ਦੱਸ ਰਹੇ ਹੋ ਕਿ ਆਦਮੀ ਆ ਰਿਹਾ ਵਿੱਚ ਲੇਡੀਜ਼। ਮੈਂ ਮੇਰੇ ਆਪਣੀ ਫੁੱਫੋ ਵਾਸਤੇ ਆਂਦਾ, ਜੁੱਤੀ ਆਂਦੀ ਹੈ, ਸੂਟ ਆਂਦਾ ਉਹਨਾਂ ਵਾਸਤੇ। ਇਹ ਇੱਕ ਚਾਹਤ, ਇੱਕ ਮੁਹੱਬਤ ਸਰ ਜੀ, ਇਹਦਾ ਮੁੱਲ ਹੀ ਕੋਈ ਨਹੀਂ, ਇਹਦਾ ਮੁੱਲ ਕੋਈ ਨਹੀਂ। ਉਸ ਤੋਂ ਬਾਅਦ ਫਿਰ ਸਾਡਾ ਚੱਲ ਪਿਆ ਸਿਲਸਿਲਾ ਗਿੱਲ ਸਾਹਿਬ ਦੇ ਨਾਲ। ਗਿੱਲ ਸਾਹਿਬ ਨੇ ਨਾਲ ਇਹਨਾਂ ਨੇ ਫਿਰ ਖਾਦਮ ਹੁਸੈਨ ਨੂੰ ਕਿਹਾ ਕਿ ਇੰਜ ਕਰਕੇ ਨਾ ਫਿਰੋਜ਼ ਕੀ ਪਹਿਲਾਂ ਹੀ ਵੀਡੀਓ ਬਣ ਚੁੱਕੀਆਂ, ਲੇਕਿਨ ਇਹਨਾਂ ਦੇ ਮਾਮਾ ਸਨ ਜਿਹਨਾਂ ਦਾ ਨਾਂ ਹੀ ਵਾਰਿਸ ਹੈ। ਵਾਰਿਸ ਹੈਨ ਉਸ ਟਾਈਮ ਉਹਨਾਂ ਦੀ ਵੀ ਨਾ 8-9 ਸਾਲ ਉਮਰ ਸੀ, 12 ਸਾਲ। ਉਹ ਇਹਨਾਂ ਦੀ ਵਾਲਦਾ ਤੇ ਉਹ ਦੋਵੇਂ ਹਾਨੀ ਸਨ, ਤਕਰੀਬਨ ਇਕੱਠੇ ਖੇਡਦੇ ਹੁੰਦੇ ਸਨ। ਇੱਕੋ ਹੀ ਖੂਹ ਸੀ, ਇੱਕੋ ਹੀ ਪਿੱਛੋਂ ਲੜੀ ਚੱਲਦੀ ਆ ਰਹੀ। ਉਹ ਮੁਸਲਮਾਨ ਹੋ ਗਏ, ਇਹ ਆਪਣੇ ਸਿੱਖ ਧਰਮ ਦੇ ਵਿੱਚ। ਠੀਕ ਹੈ। ਲੇਕਿਨ ਉਹ ਜਿਸ ਟਾਈਮ ਕਤਲ ਗਾਰਤ ਹੋਈ, ਬੜੀ ਦਰਦਨਾਕ ਕਹਾਣੀ ਹੈ। ਉਹ ਅੱਗੇ ਤੁਹਾਨੂੰ ਦੱਸ ਰਹੇ ਸਨ ਕਿ ਇਹਨਾਂ ਦੇ ਨਾਨੀ ਤੇ ਚਲੇ ਗਏ ਇੰਡੀਆ। ਨਾਨਾ ਉਦੋਂ ਜ਼ਖਮੀ ਹੈਗੇ ਸਨ, ਉਹਨਾਂ ਕੋਲ ਨਹੀਂ ਚਲਿਆ ਜਾਂਦਾ, ਬਿਮਾਰ ਸਨ। ਕੁਛ ਉਹਨਾਂ ਨਾਲ ਇਹਨਾਂ ਦੀ ਅਮੀਰਾਂ, ਦਾਦੀ ਦਾਦਾ, 3-4 ਭੈਣਾਂ, ਉਹ ਉਹਨਾਂ ਨੇ ਗਲਤ ਕੀਤਾ। ਬਹੁਤ ਹੀ ਬੁਰੇ ਬੰਦੇ ਆਦਮੀ ਸਨ ਉਸ ਟਾਈਮ। ਉਹਨਾਂ ਬੜੇ ਮਾੜੇ ਬੰਦੇ ਸੀ ਜੀ। ਮਾੜੇ ਬੰਦਾ ਹੈ ਤੇ ਮਾੜਾ ਟਾਈਮ ਸੀ। ਮਾੜੇ ਬੰਦੇ ਤਾਂ ਮਾੜਾ ਟਾਈਮ ਸੀ। ਫਿਰ ਇਹਨਾਂ ਦੀ ਮਾਤਾ ਕੋ ਪੁੱਛਣ ਵਾਲੇ ਪੁੱਛਿਆ ਉਹਨਾਂ ਨੇ, ਇਹ ਧਾਮੀ ਸਾਹਿਬ ਨੇ, ਕਿ ਤੁਹਾਨੂੰ ਪਿੰਡ ਵਾਲਿਆਂ ਤੇ ਨਹੀਂ ਕੁਛ ਕਿਹਾ? ਮੈਨੂੰ ਇਹ ਅੱਜ ਵੀ ਮਾਣ ਹੈਗਾ ਆਪਣੇ ਪਿੰਡ ਦੇ ਉੱਤੇ ਕਿ ਉਹਨਾਂ ਨੇ ਇਹ ਨਾਲ ਉਂਗਲ ਵੀ ਕੀਤੀ। ਉਹਨਾਂ ਅੱਜ ਵੀ ਦੱਸਿਆ ਹੈਗਾ ਕਿ ਸਾਨੂੰ ਇਹ ਚੀਮੀ ਨਾਂ ਦੀ ਮਾਈ ਸਾਨੂੰ ਨਾ ਸ਼ੱਕਰ ਵਗੈਰਾ, ਘਿਓ, ਗੁੜ ਵਗੈਰਾ, ਆਟਾ, ਸਾਨੂੰ ਰੋਟੀਆਂ ਪਕਾ ਕੇ ਉੱਥੇ ਨਾ ਕਮਾਦ ਵਿੱਚ ਦੇਂਦੀ ਰਹੀ ਹੈ 2-3 ਦਿਨ, ਕਿ ਇੱਥੇ ਛੁਪੇ ਰਹੋ। ਜਦੋਂ ਥੋੜਾ ਠੰਡਾ ਹੋ ਜਾਏਗਾ ਨਾ ਕੰਮ, ਫਿਰ ਤੁਸੀਂ ਕਿਸੇ ਪਾਸੇ ਫਿਰ ਅੱਗੇ ਪਿੱਛੇ ਹੋ ਜਾਓ। ਫਿਰ ਅੱਗੇ ਪਿੱਛੇ, ਫਿਰ ਅੱਗੋਂ ਫਿਰ ਥੋੜਾ ਨਾ ਹੋ, ਫਿਰ ਸਟੋਰੀ ਲੰਮੀ ਹੁੰਦੀ ਗਈ। ਇਹਨਾਂ ਦੀ ਨਾਨੀ ਅੰਮੀ ਹਰੀ ਜਿਹੜੇ ਨੇ ਉਦੋਂ ਛੋਟੇ ਸਨ, ਨਾਨੀ ਹਰੀ ਜਿਹੜੇ ਨੇ ਉਹ ਲੈ ਕੇ ਬੱਚਿਆਂ ਨੂੰ ਨਿਕਲੇ ਨੇ। ਰਸਤੇ ਦੇ ਵਿੱਚ ਇੱਕ ਸਾਡਾ ਪਿੰਡ ਆਉਂਦਾ ਝੰਗੜਾਂ ਦਾ। ਅੱਛਾ ਜੀ। ਉਹਨਾਂ ਨੇ ਫਿਰ ਰਾਤ ਨੂੰ ਪਕੜ ਲਿਆ। ਉਹਨਾਂ ਨੂੰ ਕਿਸੇ ਨੇ ਸੂਹ ਦੇ ਦਿੱਤੀ ਕਿ ਇਹਨਾਂ ਦਾ ਸੋਨਾ ਦੱਬੇ ਹੈ। ਅੱਛਾ, ਲਾਲਚ ਹੋ ਗਿਆ ਉਹਨਾਂ ਦੇ, ਲਾਲਚੀ ਹੋ ਗਏ। ਉਹਨਾਂ ਨੇ ਜ਼ਿਆਦਤੀ ਵਗੈਰਾ ਮਾਰਿਆ, ਕੁੱਟਿਆ। ਸਾਨੂੰ ਦੱਸੋ ਉਦੋਂ ਦੀ ਰਾਤ ਨੂੰ ਫਿਰ ਪਤਾ ਲੱਗਾ ਜੀ ਪਿੰਡ ਹੈਗਾ ਪੰਜ ਗਰਾਈ ਨਾਲ ਹੀ, ਅਛਾੜੇ ਦੇ ਨਾਲ ਪਿੰਡ ਪੰਜ ਗਰਾਈ। ਉੱਥੋਂ ਦੀ ਇਹਨਾਂ ਨਾਲ ਸਲਾਮ ਦਾ ਹੀ ਵਾਹ ਕਿ ਪਿਆਰ ਮੁਹੱਬਤ ਸੀ ਇਹਨਾਂ ਦੇ ਨਾਨੇ ਦੇ ਨਾਲ। ਉਹਨਾਂ ਨੂੰ ਜਿਸ ਵੇਲੇ ਪਤਾ ਲੱਗਾ ਨਾ, ਉਹ ਫਿਰ ਆਣ ਕੇ ਨਾ ਰਾਤੋਂ ਰਾਤ ਉਹਨਾਂ ਨੂੰ ਮਾਰਿਆ, ਕੁੱਟਿਆ। ਉਹਨਾਂ ਚੰਗੜਾਂ ਨੂੰ ਉਹਨਾਂ ਕੋਲ ਲੈ ਕੇ ਗਏ, ਰਾਤ ਆਪਣੇ ਕੋਲ ਰੱਖਿਆ। ਦੂਸਰੇ ਦਿਨ ਸੁਬਾਹ ਜਾ ਕੇ ਬੜਿਆਣੇ ਛੱਡ ਕੇ ਆਏ, ਇੰਨੀ ਹਿਫਾਜ਼ਤ ਦੇ ਵਿੱਚ। ਬੜੀ ਗੱਲ। ਲੇਕਿਨ ਇਹਨਾਂ ਦੀ ਮਾਤਾ ਰੀ ਦੁਬਾਰਾ ਆਏ ਨੂੰ ਉਹਨਾਂ ਦੱਸਿਆ ਮੈਂ ਪਾਕਿਸਤਾਨ ਆਈ ਹਾਂ, 8 ਦਿਨ ਰਹੀ ਹਾਂ। ਨਾਨੀ ਜਿਹੜੇ ਨੇ, ਨਾਨੀ ਆਏ 8 ਦਿਨ ਰਹੇ ਹਨ। ਉਹ ਆਪਣਾ ਵੇਚ ਚਾ ਕੇ ਆਪਣਾ ਉਹ ਚਾਹੁੰਦੇ ਨੇ ਸ਼ਾਇਦ ਜਿਹੜੀ 4 ਲੜਕੀਆਂ ਨੇ ਉਹਨਾਂ ਨੂੰ ਕੋਈ ਜਿੰਦਾ ਸੁੱਟੇ ਗਏ ਹੱਗ ਵਿੱਚ, ਸ਼ਾਇਦ ਇੱਕ ਅੱਧੀ ਬਚ ਗਈ ਹੋਵੇ। ਹਾਂਜੀ, ਕਿਸੇ ਨੇ ਬਚਾ ਲਿਆ, ਕਿਉਂਕਿ ਉਮੀਦ ਤਾਂ ਹੁੰਦੀ ਨਾ ਇਨਸਾਨ ਨੂੰ। ਹਾਂਜੀ, ਕਈ ਅੱਜ ਵੀ ਲੋਕ ਸਾਨੂੰ ਰਾਬਤੇ ਕਰਦੇ, ਕਹਿੰਦੇ ਯਾਰ ਸਾਡਾ ਕੋਈ ਬੱਚਾ ਜਾਂ ਬੱਚੀ ਰਹਿ ਗਏ ਸੀ। ਹੋ ਸਕਦਾ ਕਿਸੇ ਨੇ ਬੱਚੇ ਸਮਝ ਕੇ ਤਰਸ ਖਾ ਕੇ ਛੱਡ ਦਿੱਤੇ। ਮਹੀਨਾ ਰਹੀ ਇੱਥੇ, ਪੂਰਾ 8 ਦਿਨ ਨਹੀਂ, ਮਹੀਨਾ ਰਹੀ। ਮੈਂ ਨਾ ਸਾਊਦੀਆ ਤੋਂ ਨਾ ਜਦੋਂ ਕਰੋਨਾ ਸ਼ੁਰੂ ਹੋਇਆ ਨਾ ਜੀ, ਮੇਰਾ ਪ੍ਰੋਗਰਾਮ ਨਹੀਂ ਸੀ ਹੈਗਾ। ਮੈਂ ਗਿੱਲ ਸਾਹਿਬ ਨਾਲ ਰਾਬਤਾ ਕੀਤਾ, ਇਹਨਾਂ ਦਾ ਪ੍ਰੋਗਰਾਮ ਬਣਿਆ, ਮੈਂ ਪਾਕਿਸਤਾਨ ਆ ਰਿਹਾ। ਮੈਨੂੰ ਬੜੀ ਖੁਸ਼ੀ ਹੋਈ। ਅਸਾਂ ਟਾਈਮ ਸੈੱਟ ਕੀਤਾ ਤੇ ਤੁਸੀਂ ਆ ਜਾਓ, ਮੈਂ ਪਾਕਿਸਤਾਨ ਚਲੇ ਜਾਣਾ। ਅਨ ਕਰੀਬ ਆਣ ਕੇ ਨਾ ਮੈਂ ਪਾਕਿਸਤਾਨ ਪਹੁੰਚਿਆ। ਤਕਰੀਬਨ 10 ਜਾਂ 15 ਦਿਨਾਂ ਬਾਅਦ ਨਾ ਉਹ ਚਾਈਨਾ ਦੇ ਵਿੱਚ ਕਰੋਨਾ ਸ਼ੁਰੂ ਸੀ। ਪਾਕਿਸਤਾਨ ਵੀ ਸ਼ੁਰੂ ਹੋ ਗਿਆ, ਜਹਾਜ਼ ਬੰਦ ਹੋ ਗਏ, ਉੱਧਰ ਵੀ ਬਾਰਡਰ ਵੀ ਬੰਦ ਹੋ ਗਏ।
ਗਿੱਲ ਸਾਹਿਬ ਨਾ ਆ ਸਕੇ, मैं वापस सऊदीया ना जा सकिया। मेरा कारोबार माशाल्लाह तो बहुत अच्छा है, लेकिन वो कोरोना ने बड़े बड़े लपेटे मार देते। हाँ जी, खराब कीते। पर खुशी है सानू अज खुशी आ गई है, सानू अज गिल साहब मिल पे ने, सानू हद तो ज्यादा खुशी है। देखो जी ईद दा दिन चढ़िया तुहाडे लई, तो तुहाडे चेहरिਆਂ ਤੋਂ ਲੱਗ ਰਿਹਾ ਤੁਹਾਡੇ ਇੰਨਾ ਤੁਸੀਂ ਸਾਜਰੇ ਦੇ ਤੁਰੇ ਹੋਏ ਆ, ਤੇ ਇਹ ਫਿਰ ਮੈਂ ਸਮਝਦਾ ਵੀ ਆਪਣੇ ਵਾਲੇ ਵੀ ਸ਼ਾਇਦ ਜਿਹੜੇ ਤੁਸੀਂ ਜਿਹਨੂੰ ਆਪਾਂ ਆਪਣੇ ਕਹਿੰਦੇ ਆ, ਸਮਝਣਾ ਹੋਰ ਆ ਕਹਿਣਾ ਹੋਰ ਆ, ਉਹਨਾਂ ਲਈ ਵੀ ਸ਼ਾਇਦ ਬੰਦਾ ਨਾ ਇੰਨਾ ਪੈਂਡਾ ਕਰੇ, ਪਰ ਇਹ ਸਮਝਦੇ ਸੀ ਤੁਸੀਂ ਆ ਗਏ ਆ। ਠੀਕ ਹੈ ਨਾ। ਔਰ ਇਹ ਹੈ ਦੇਖੋ ਦੋਸਤੀ ਦਾ ਰਿਸ਼ਤਾ ਜਿਹੜਾ ਨਾ ਉਹ ਖਾਲਿਸਤਾਨ ਰਿਸ਼ਤਾ ਹੁੰਦਾ, ਉਹਦੇ ਵਿੱਚ ਕੋਈ ਮਿਲਾਵਟ ਨਹੀਂ, ਕੋਈ ਲਾਲਚ ਨਹੀਂ, ਕੋਈ ਕਿਸੇ ਕਿਸਮ ਦਾ ਇਦਾਂ ਦਾ ਨਹੀਂ ਹੁੰਦਾ। ਤੇ ਰਿਸ਼ਤੇਦਾਰੀ ਦੇ 100 ਕਿਸਮ ਦੇ ਲਾਲਚ ਹੁੰਦੇ ਆ, ਲੰਗ ਲਗਾ ਹੁੰਦੇ ਆ, ਯਾਰ ਕੀ ਕਹੂਗਾ, ਜਾਣਾ ਚਾਹੀਦਾ ਆ। ਇੱਥੇ ਤਾਂ ਤੁਹਾਡੇ ਅੰਦਰੋਂ ਜਦੋਂ ਆਵਾਜ਼ ਆਈ ਨਾ ਵੀ ਜਾਣਾ ਚਾਹੀਦਾ ਤਾਂ ਜਾਣਾ ਚਾਹੀਦਾ, ਤਾਂ ਆਏ ਆ। ਗਿੱਲ ਸਾਹਿਬ ਜਾਂਦੀ ਵਾਰੀ ਕੀ ਕਹਿਣਾ ਚਾਹੋਗੇ ਦੋਵਾਂ ਮੁਲਕਾਂ ਦੇ ਆਵਾਮ ਨੂੰ, ਸਾਡੇ ਕੀ ਮਤਲਬ ਫਿਊਚਰ 'ਚ ਕਰਨਾ ਚਾਹੀਦਾ, ਕੀ ਸੋਚ ਰੱਖਣੀ ਚਾਹੀਦੀ ਆ? ਇਹੋ ਸੋਚ ਰੱਖਣੀ ਚਾਹੀਦੀ ਹੈ ਕਿ ਅਸੀਂ ਮਿਲ ਜੁਲ ਕੇ ਰਹੀਏ, ਦੂਜੇ ਨਾਲ ਪਿਆਰ ਮੁਹੱਬਤ ਹੋਰ ਵਧਾਈਏ, ਤਾਂ ਕਿ ਅਸੀਂ ਆਈਏ ਕਰਤਾਰਪੁਰ ਸਾਹਿਬ, ਆਈਏ ਨਨਕਾਣਾ ਸਾਹਿਬ ਜਾਈਏ, ਤੇ ਸਾਰੇ ਜਿਹੜੇ ਇੱਥੇ ਦੇ ਆਵਾਮ ਹੈ ਉਹਨਾਂ ਨੂੰ ਮਿਲੀਏ ਜਿਹੜੇ ਸ਼ਿਕਵੇ ਦੂਰ ਹੋਣ ਸਾਡੇ। ਗਿੱਲ ਸਾਹਿਬ ਤੁਸੀਂ ਚਾਹੁੰਦੇ ਨਹੀਂ ਕਿ ਜਿੱਦਾਂ ਦਾ ਆ ਬਣਿਆ ਕੋਰੀਡੋਰ ਇਦਾਂ ਦਾ ਇੱਕ ਵਾਘੇ ਵੀ ਬਣਨਾ ਚਾਹੀਦਾ? ਬਿਲਕੁਲ ਜੀ, ਇੱਕ ਉੱਥੇ ਇੱਕ ਸਾਂਝਾ ਜਾ ਮਿਲਣ ਜਿੱਦਾਂ ਇੱਥੇ ਮਿਲਦੇ ਆ, ਇੱਕ ਬਰਾਂਡਾ ਬਣ ਜਾਵੇ ਜਿਹਦੇ ਵਿੱਚ ਜਾ ਕੇ ਮਿਲਣ ਹਾਰ ਕਹਿ ਲੋ, ਲੈ ਬੜਾ ਵਧੀਆ ਮਿਲਨ ਹਾਲ, ਬਹੁਤ ਵਧੀਆ ਨਾਂ ਦਿੱਤਾ ਜੀ ਮਿਲਨ ਹਾਲ, ਤੇ ਇਹ ਹੋਣਾ ਚਾਹੀਦਾ। ਚੁੱਪ ਚੁੱਪ ਹੀ ਬੈਠੇ ਸੀ, ਪਰ ਗੱਲ ਚੰਗੀ ਕਰ ਗਏ ਤੁਸੀਂ ਆਖਰ ਤੇ ਜਾ ਕੇ। ਔਨ ਅਰਾਈਵਲ ਵੀਜ਼ਾ ਜਿਹੜਾ ਸੀਨੀਅਰ ਸਿਟੀਜ਼ਨ ਨੂੰ, ਅਸੀਂ ਇਹਦੀ ਅਪੀਲ ਕਰਦੇ ਹਾਂ, ਆਪਣੀ ਬਾਹਰ ਵੀਡੀਓ ਵਿੱਚ ਕੀਤੀ ਵੀ ਔਨ ਅਰਾਈਵਲ ਵੀਜ਼ਾ ਦੇਣਾ ਚਾਹੀਦਾ ਆ, ਗੌਰਮੈਂਟ ਨੂੰ ਥੋੜਾ ਨਰਮਾਈ ਕਰਨੀ ਚਾਹੀਦੀ ਹੈ ਜੀ। ਬਹੁਤ ਸ਼ੁਕਰੀਆ ਜੀ, ਬੜੀ ਵਧੀਆ ਗੱਲਬਾਤ ਲੱਗੀ ਇਹਨਾਂ ਨਾਲ ਹੋਈ, ਤੇ ਅਸੀਂ ਫਿਊਚਰ ਦੇ ਵਿੱਚ ਵੀ ਇਹੀ ਚਾਹਾਂਗੇ ਕਿ ਇਸੇ ਤਰ੍ਹਾਂ ਆਉਂਦੇ ਜਾਂਦੇ ਰਹਿਣ ਤੇ ਮੇਲੇ ਲੱਗੇ ਰਹਿਣ, ਔਰ ਪਿਆਰ ਮੁਹੱਬਤ ਵੱਧਦਾ ਰਹੇ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਔਰ ਇੱਕ ਪਿੰਡ ਪੰਜਾਬ ਦੀ ਸਾਰੀ ਟੀਮ ਦਾ, ਔਰ ਤੁਹਾਡਾ ਕਿਸਾਨਾ ਸਾਹਿਬ ਦਾ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ, ਇਹ ਬਹੁਤ ਵੱਡਾ ਯੋਗਦਾਨ। ਮਿਹਰਬਾਨੀ ਰਾਣਾ ਸਾਹਿਬ, ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਕਿਸਾਨਾ ਸਾਹਿਬ ਤੁਹਾਡਾ, ਬਹੁਤ ਧੰਨਵਾਦ ਤੁਹਾਡਾ। ਹਾਂਜੀ ਬਹੁਤ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ। ਦੇਖੋ ਜੀ ਸਾਨੂੰ ਤਾਂ ਯਕੀਨ ਕਰੋ ਗਿੱਲ ਸਾਹਿਬ ਦਾ ਤੇ ਸੱਚੀ ਬਾਤ ਆ, ਇੱਥੇ ਆ ਕੇ ਪਤਾ ਲੱਗਾ, ਸਾਨੂੰ ਤੇ ਇਹ ਪਤਾ ਸੀ ਵੀ ਤੁਹਾਡੇ ਕੋਈ ਰਿਸ਼ਤੇਦਾਰ ਆ ਰਹੇ ਆ, ਹਾਂਜੀ ਸਾਨੂੰ ਪਤਾ ਹੁੰਦਾ ਗਿੱਲ ਸਾਹਿਬ ਦਾ, ਗਿੱਲ ਸਾਹਿਬ ਲਈ ਕੁਝ ਲੈ ਕੇ ਆਂਦੇ। ਨਹੀਂ ਕੋਈ ਗੱਲ ਨਹੀਂ ਜੀ, ਤੁਸੀਂ ਸਾਰਾ ਕੁਝ ਆ ਗਿਆ। ਬਹੁਤ ਸ਼ੁਕਰੀਆ ਜੀ, ਹਾਂਜੀ ਬਹੁਤ ਮਿਹਰਬਾਨੀ। ਅੱਲਾਹ ਤਾਲਾ ਇੰਜੀ ਇਹ ਜੀ ਹੁਣ ਜਿਹੜੇ ਆਏ ਸੀ ਸਾਡੇ ਚੜ੍ਹਦੇ ਪੰਜਾਬ ਤੋਂ ਸੁਖਵਿੰਦਰ ਗਿੱਲ ਸਾਹਿਬ ਤੇ ਬਾਬਾ ਜੀ ਹੁਣੀ, ਇਹ ਇੱਕ ਦੂਸਰੇ ਤੋਂ ਹੁਣ ਅਲਵਿਦਾ ਹੋ ਰਹੇ ਆ, ਜਾ ਰਹੇ ਆ। ਬਾਬਾ ਜੀ ਹੁਣੀ ਉਹ ਪਹੁੰਚ ਗਏ ਆ, ਕਿਉਂਕਿ ਉਹਨਾਂ ਨੇ ਥੋੜਾ ਹੌਲੀ ਹੌਲੀ ਜਾਣਾ ਸੀ, ਇਸ ਕਰਕੇ ਪਹਿਲੇ ਭੇਜ ਦਿੱਤੇ ਆ। ਤੇ ਇਹ ਸਾਡੇ ਸਾਰੇ ਜੰਜਾਰ ਬੇਲੀ ਅਮੀਨ ਭਾਈ ਇਹਨਾਂ ਨਾਲ ਹੁਣ ਮੁਲਾਕਾਤ ਕਰ ਰਹੇ, ਅਲਵਿਦਾ। ਅਬਦਰ ਰਸ਼ੀਦ ਐਡਵੋਕੇਟ ਸਾਹਿਬ ਵੀ ਨਾਲ ਖੜੇ ਆ, ਰਾਣਾ ਅਸਦ ਸਾਹਿਬ,